व्यूअर्स वेलकम बैक इन आवर प्रोग्राम जी। डॉक्टर साहब अगले इशू बारे ਤੁਹਾਡੇ ਕੀ ਵਿਚਾਰ ਹਨ? ਅਗਲੇ ਇਸ਼ੂ ਤੋਂ ਪਹਿਲਾਂ ਮੈਸੇਜ ਤਾਂ ਬਹੁਤ ਸਾਰੇ ਨੇ 33-34 ਮੈਸੇਜ ਨੇ ਜਿੰਨੇ ਪੜ੍ਹ ਸਕੇ ਟਾਈਮ ਲਿਮਿਟ ਜੀ। ਆਸਫ ਮਹਿਮੂਦ ਸਦੀਕੀ ਲਿਖਦੇ ਨੇ ਡਾਕਟਰ ਅਮਰਜੀਤ ਸਿੰਘ ਜੀ ਕੁਝ ਦਿਨ ਪਹਿਲਾਂ ਇੱਕ ਅਮਰੀਕਨ ਟੀਵੀ ਸ਼ੋਅ ਵਿੱਚ ਜਿਮੀ ਕਿਮਲ ਨੇ ਇੰਡੀਅਨ ਸਟ੍ਰਾਈਕ ਨੂੰ ਬੜਾ ਹੀ ਜ਼ਲੀਲ ਕੀਤਾ। ਉਹ ਕਹਿੰਦਾ ਹੈ ਇੰਡੀਆ ਦਾ ਪ੍ਰੋਬਲਮ ਟੇਕ ਪੂ ਤੋਂ ਲੂ ਹਾ ਵੈਰੀ ਐਂਬੈਰਸਿੰਗ ਮੈਂ ਸੈਂਸ ਨਹੀਂ ਬਣਾ ਪਰ ਜ਼ਾਹਰ ਹੈ ਕਿ ਇਹਨਾਂ ਨੇ ਕੋਟ ਕੀਤਾ ਵੀ ਉਹਨੇ ਰਿਡੀਕਿਊਲ ਕੀਤਾ ਇੰਡੀਅਨ ਕਲੇਮ ਨੂੰ। ਹਰਕੀਰਤ ਸਿੰਘ ਲਿਖਦੇ ਨੇ ਮਨੂ ਸਮ੍ਰਿਤੀ ਦੇ ਅਨੁਸਾਰ ਚੱਲਣ ਵਾਲੇ ਅੱਜ ਸੈਕੂਲਰਿਜ਼ਮ ਦਾ ਪਖੰਡ ਕਰ ਰਹੇ। ਵੀ ਨੀਡ ਟੂ ਬੀ ਸੈਪਰੇਟ ਫਰਮ ਥੀਸ ਫਰਾਡ ਪੀਪਲ ਐਜ਼ ਸੂਨ ਐਜ਼ ਪੋਸੀਬਲ। ਬਿਲਕੁਲ ਠੀਕ ਹੈ ਵੀਰ ਹਰਕੀਰਤ ਸਿੰਘ ਜੀ ਤੁਸੀਂ। ਹਰਮੇਲ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇਖਣ ਸੁਣਨ ਵਾਲਿਆਂ ਨੂੰ ਬੇਨਤੀ ਹੈ ਕਿ ਡਾਕਟਰ ਸਾਹਿਬ ਦਾ ਪ੍ਰੋਗਰਾਮ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਨਹੀਂ ਵੀਰ ਹਰਮੇਲ ਸਿੰਘ ਜੀ ਇਹ ਸਾਡਾ ਨਹੀਂ ਤੁਹਾਡਾ ਪ੍ਰੋਗਰਾਮ ਹੈ। ਸੋ ਪੰਥ ਦਾ ਹੈ, ਕੌਮ ਦਾ ਹੈ, ਸਾਊਥ ਏਸ਼ੀਆ ਦੇ ਉਹਨਾਂ ਓਪਰੈਸਡ ਸੁਪਰੈਸਡ ਲੋਕਾਂ ਦਾ ਜਿਹੜੇ ਆਜ਼ਾਦੀ ਚਾਹੁੰਦੇ ਨੇ ਔਰ ਜਿਹੜੇ ਇਸ ਬ੍ਰਾਹਮਣਵਾਦ ਦਾ ਜੂੜਾ ਗਲੋਂ ਲਾ ਕੇ ਉਸ ਭਾਰਤੀ ਜਿਹੜਾ ਅਰੇਬੀਅਨ ਸੀ ਦੇ ਵਿੱਚ ਸੁੱਟਣਗੇ। ਸਿੰਘ ਵੀ ਅਮਰੀਕ ਸਿੰਘ ਲਿਖਦੇ ਨੇ ਥੈਂਕ ਯੂ ਫॉर ਫੋਲੋਇੰਗ ਦਾ ਨਿਊਜ਼ ਦੈਟ ਵੀ ਡੋਂਟ ਸੀ ਇਨ ਮੇਨ ਸਟ੍ਰੀਮ ਮੀਡੀਆ। ਤੁਹਾਡਾ ਵੀ ਧੰਨਵਾਦ ਅਮਰੀਕ ਸਿੰਘ ਜੀ। ਦਲਜੀਤ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਜੀ ਬੀਬਾ ਨੀਲਮ ਕੌਰ ਜੀ ਟੀਵੀ 84 ਦੀ ਸਾਰੀ ਟੀਮ ਤੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਹਸਨ ਪੱਟੀ ਰਾਣਾ ਕਹਿੰਦੇ ਨੇ ਹਾਈ ਡਾਕਟਰ ਸਾਹਿਬ ਪਾਕਿਸਤਾਨ ਤੋਂ ਲਾਂਚ ਇਟਸ ਨੈਕਸਟ ਸੁਪਰ ਵੈਪਨ ਅਗੇਂਸਟ ਇੰਡੀਆ ਦਾ ਜਾਇੰਟ ਫਲਾਈਂਗ ਗਾਓ। ਉਹਨਾਂ ਨੇ ਗਾਂ ਦੀ ਇਮੇਜ ਬਣਾਈ ਉਹਨਾਂ ਕਿਹਾ ਜੀ ਫਲਾਈ ਕਰ ਰਹੀ ਹੈ ਵੱਡਾ। ਅਨਿਸ ਸਤੀ ਜੀ ਲਿਖਦੇ ਨੇ ਮੋਸਟ ਵੈਲਕਮ ਡਾਕਟਰ ਸਾਹਿਬ ਤੁਸੀਂ ਪਾਕਿਸਤਾਨ ਵਿੱਚ ਆ ਕਰਕੇ ਵੀ ਗੱਲ ਕਰੋ। ਜਨਤਾ ਪਾਕਿਸਤਾਨ ਦੀ ਤੁਸਾਂ ਨਾਲ ਹੈ ਆਪਣਾ ਇੱਕ ਮਰਕਜ਼ ਬਣਾਓ ਪਾਕਿਸਤਾਨ ਵਿੱਚ। ਬਹੁਤ ਸ਼ੁਕਰੀਆ। ਕੁਛ ਨਾ ਕੁਛ ਹੁਣ ਸਰਕਾਰ ਵੀ ਹਿਲਜੁਲ ਉੱਥੇ ਕਰੇ ਫਿਰ ਅਸੀਂ ਵੀ ਜ਼ਰੂਰ ਮੂਵ ਕਰਾਂਗੇ ਜੀ। ਫਿਰ ਆਸਿਫ ਮੁਹੰਮਦ ਸਦੀਕੀ ਲਿਖਦੇ ਨੇ ਝੂਠ ਨੂੰ ਇੰਨਾ ਉੱਚੀ ਬੋਲੋ ਤੇ ਇੰਨੀ ਵਾਰੀ ਬੋਲੋ ਤੇ ਬੋਲ ਬੋਲ ਕੇ ਸੱਚ ਨੂੰ ਦਬਾ ਦਿਓ। ਪੂਰੀ ਦੁਨੀਆ ਵਿੱਚ ਇਹ ਮਿਸਾਲ ਬ੍ਰਾਹਮਣ ਹਿੰਦੂ ਤੋਂ ਵੱਧ ਕੇ ਮਿਲ ਨਹੀਂ ਸਕਦੀ। ਝੂਠ ਦਾ ਸੌਦਾ ਹੱਥੋਂ ਹੱਥ ਸੱਚ ਦਾ ਗਾਹਕ ਟਾਵਾਂ ਟਾਵਾਂ ਉੱਤੋਂ ਸਾਰੇ ਬੰਦੀ ਲੱਗਦੀ ਵਿੱਚੋਂ ਬੰਦਾ ਟਾਵਾਂ ਟਾਵਾਂ ਉੱਤੋਂ ਸਾਰੇ ਬੰਦੀ ਲੱਗਦੀ। ਚਲੋ ਪਰ ਕਹਿਣਾ ਉਹੀ ਚਾਹੁੰਦੇ ਨੇ ਵੀ ਝੂਠ ਦਾ ਸੌਦਾ ਵੇਚਦੇ ਨੇ। ਕਸ਼ਮੀਰ ਵਿਰਕ ਖਾਲਿਸਤਾਨ ਜ਼ਿੰਦਾਬਾਦ। ਬਸ਼ਰਤ ਅਲੀ ਡਾਕਟਰ ਸਾਹਿਬ ਯੂ ਆਰ ਗ੍ਰੇਟ। ਅਸੀਂ ਨਹੀਂ ਰੱਬ ਦਾ ਨਾਂ ਗ੍ਰੇਟ ਹੈ। ਆਸਿਫ ਮੁਹੰਮਦ ਸਦੀਕੀ ਆਜ਼ਾਦ ਕਸ਼ਮੀਰ। ਹਰਕੀਰਤ ਸਿੰਘ ਵੀ ਮਸਟ ਸ਼ੇਅਰ ਥੀਸ ਕਾਈਂਡ ਆਫ ਇਨਫੋਰਮੇਸ਼ਨ ਕਨਵਰਸੇਸ਼ਨਸ। ਮਨਿੰਦਰ ਸਿੰਘ ਫਤਿਹ ਬੁਲਾਉਂਦੇ ਨੇ ਤੁਹਾਨੂੰ ਵੀ ਨਾਲ। ਔਰ ਮਨਿੰਦਰ ਸਿੰਘ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਪੁਤਲਾ ਸਾੜਿਆ ਜਾਵੇ ਤੇ ਮਜ਼ਾ ਆ ਜਾਵੇ। ਵੈਸੇ ਅਗਲੇ 11 ਅਕਤੂਬਰ ਨੂੰ ਅੱਜ ਹੀ 6 ਫਾਰ ਜਸਟਿਸ ਵਾਲਿਆਂ ਨੇ ਰਾਬਤਾ ਕੀਤਾ ਸੀ ਦੁਪਹਿਰੇ 11 ਤੋਂ 2 ਵਜੇ ਤੱਕ ਯੂਨਾਈਟਿਡ ਨੇਸ਼ਨਸ ਦੇ ਬਾਹਰ ਪੰਜਾਬ ਬਚਾਓ ਇੱਕ ਵੱਡੀ ਰੈਲੀ ਹੋ ਰਹੀ ਹੈ। ਸੋ ਅਸੀਂ ਅਪੀਲ ਕਰਾਂਗੇ ਈਸਟ ਕੋਸਟ ਦੀਆਂ ਖਾਸ ਤੌਰ ਤੇ ਸਿੱਖ ਸੰਗਤਾਂ ਨੂੰ ਕਿ ਇਹਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ। ਟੀਵੀ 84 ਵੱਲੋਂ ਵੀ ਅਸੀਂ ਇਸ ਦੀ ਕਵਰੇਜ ਕਰਾਂਗੇ। ਪ੍ਰੀਤ ਸਿੰਘ ਡਾਕਟਰ ਜੀ ਇੰਡੀਆ ਡੋਂਟ ਹੈਵ ਗਟਸ ਟੂ ਫਾਈਟ। ਬਿਲਕੁਲ ਇਹ ਤਾਂ ਹੈ ਹੀ ਹੁਣ ਇਹਨਾਂ ਦੇ ਲਈ ਸ਼ਬਦ ਪਤਾ ਹੀ ਹੈ ਕੀ ਹੈ ਗਟਸ ਤਾਂ ਹੌਸਲੇ ਵਾਲੇ। ਸਿਕੰਦਰ ਸਿੰਘ ਡਾਕਟਰ ਸਾਹਿਬ ਖਾਲਿਸਤਾਨ ਜ਼ਿੰਦਾਬਾਦ। ਬਾਦਸ਼ਾਹ ਸਿੰਘ ਫਤਿਹ ਅਰਜ਼ ਕਰਦੇ ਨੇ। ਅਮਰੀਕ ਸਿੰਘ ਫਿਰ ਐਪਰੀਸ਼ੀਏਟ ਕਰਦੇ ਨੇ। ਸੁਖਰਾਜ ਕਲਾਰ ਖਾਲਿਸਤਾਨ ਜ਼ਿੰਦਾਬਾਦ। ਕਮਲਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਖਾਮ ਗੁੱਡ ਡਾਕਟਰ ਸਾਹਿਬ। ਹਸਰਤ ਪੱਟੀ ਰਾਣਾ ਖਾਲਿਸਤਾਨ ਜ਼ਿੰਦਾਬਾਦ। ਔਰ ਪ੍ਰਵਿੰਦਰ ਸਿੰਘ ਕਹਿੰਦੇ ਨੇ through mythology the upper caste Brahmins want to maintain their centuries old hegemony. I am proud to be Khalsa. Thanks Dr. Sahab। ਕੋਈ ਸ਼ੱਕ ਨਹੀਂ ਹੈ ਗੁਰੂ ਸਾਹਿਬਾਨ ਨੇ ਸਾਨੂੰ ਇਸ ਬ੍ਰਾਹਮਣਵਾਦ ਦੀ 84 ਚੋਂ ਕੱਢਿਆ ਸੀ ਪਰ ਕਈ ਵਾਰ ਅਫਸੋਸ ਹੁੰਦਾ ਹੈ ਕਿ ਅੱਜ ਸਾਡਾ ਵੀ ਇੱਕ ਵੱਡਾ ਹਿੱਸਾ ਇਹਨਾਂ ਬ੍ਰਾਹਮਣਵਾਦੀਆਂ ਦੇ ਚੁੰਗਲ 'ਚ ਫਸਿਆ ਹੈ। ਇਹਨਾਂ ਦੇ ਝੂਠੇ ਪ੍ਰਚਾਰ ਨੂੰ ਬਾਏ ਕਰਦਾ ਹੈ। ਇਹਨਾਂ ਨੇ ਜੋ ਕੁਛ ਕਿਹਾ ਹੈ ਉਸ ਦੇ ਉੱਤੇ ਯਕੀਨ ਕਰਦਾ ਹੈ ਔਰ ਕਈ ਤਾਂ ਉਹ ਨੇ ਜਿਹੜੇ ਗੁਲਾਮੀ ਨੂੰ ਵੀ ਇੰਜੋਏ ਕਰਨ ਲੱਗ ਗਏ ਨੇ। ਔਰ ਅਸੀਂ ਜਦੋਂ ਇਹ ਸੋ ਕਾਲਡ ਸਰਜੀਕਲ ਸਟ੍ਰਾਈਕਸ ਦੇ ਥੱਲੇ ਇਹਨਾਂ ਦਾ ਜਿਹੜਾ ਝੂਠ ਸੀ ਤਾਰ ਕੀਤਾ ਹੈ। ਚਲੋ ਸਾਨੂੰ ਖੁਸ਼ੀ ਹੈ ਕਿ ਬਹੁਤ ਸਾਰੇ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਵੀ ਔਰ ਆਪਣਿਆਂ ਨੇ ਵੀ ਇਹ ਕਿਹਾ ਜੀ ਕਿ ਹੁਣ ਤਾਂ ਸਾਰੇ ਹੀ ਸ਼ੱਕ ਕਰਨ ਲੱਗ ਗਏ ਨੇ। केजरीवाल ने जिन्हें लंबा चौड़ा बयान दिता सी भारत माता की जय हो हम सेना के साथ हैं, हुण उन्हें भी जिहड़ा शक जाहिर कर दिता है
ਕਿ ਜੀ ਸਬੂਤ ਦਿੱਤੇ ਜਾਣ। ਕਾਂਗਰਸ ਜਿਹੜਾ ਰਾਹੁਲ ਗਾਂਧੀ, ਸੋਨੀਆ ਗਾਂਧੀ, ਮੋਦੀ ਜੀ ਹਮ ਤੁਮਾਰੇ ਸਾਥ ਹੈ, ਹੁਣ ਉਹਨਾਂ ਦੇ ਵੀ ਇੱਕ ਲੀਡਰ ਨੇ ਕਿਹਾ ਕਿ ਭਾਈ ਇਹ ਗੱਲ ਠੀਕ ਨਹੀਂ ਲੱਗਦੀ। ਹਾਲਾਂ ਉਹਨਾਂ ਦੇ ਸਪੋਕਸਮੈਨ ਨੇ ਕਿਹਾ ਜੀ ਅਸੀਂ ਉਹਦੇ ਬਿਆਨ ਤੋਂ ਕਿਨਾਰਾ ਕਰ ਰਹੇ ਹਾਂ। ਔਰ ਪੂਰੇ ਬੀਜੇਪੀ ਵਾਲੇ ਜਿਹੜੇ ਨੇ ਹੁਣ ਪੂਰਾ ਝਾੜ ਕੇ ਪੈ ਰਹੇ ਨੇ ਪੰਜੇ, ਜਿਨ੍ਹਾਂ ਨੇ ਤਾਰੀਫ ਕੀਤੀ। ਹੁਣ ਜੇ ਉਹਨਾਂ ਨੇ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਦੁਨੀਆ 'ਚ ਖੇਡ ਖੇਡ ਗਈ, ਇਹ ਤਾਂ ਤੂੜੀ ਦੀ ਪੰਡ ਜਿਹੜੀ ਹੈ ਦਰਿਆ ਦੇ ਵਿੱਚ ਆ ਕੇ ਖੁੱਲ ਗਈ ਔਰ ਸਾਰੇ ਤੀਲੇ ਜਿਹੜੇ ਨੇ ਰੁੜ ਰਹੇ ਨੇ। ਔਰ ਜੋ ਇਹਦੇ ਚੋਂ ਬੀਜੇਪੀ ਨੇ ਕੱਢਣਾ ਸੀ ਇਹ ਸਾਰੇ ਚੋਂ, ਜਿੱਥੇ ਉਹਨਾਂ ਨੇ ਆਪਣਾ ਉਹ ਸਾਰੀ ਪੋਪ ਲੀਲਾ ਬਣਾਈ, ਉੱਥੇ ਜਿਹੜੀ ਅਸਲ ਮਕਸਦ ਔਰ ਕਿਵੇਂ ਮਿਲਟਰੀ ਨੂੰ ਵੀ, ਔਰ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਇੱਕ ਸਟੇਜ ਤੱਕ ਇਹ ਫੌਜ ਜਿਹੜੀ ਹੈ ਇਹ ਬਚੀ ਹੋਈ ਸੀ ਭਾਰਤੀ ਪਾਸੇ ਦੀ। ਪਾਕਿਸਤਾਨ 'ਚ ਤਾਂ ਚਲੋ ਜਦੋਂ ਪਹਿਲੀ ਵਾਰ ਜਨਰਲ ਅਯੂਬ ਖਾਨ ਨੇ ਟੇਕ ਓਵਰ ਕੀਤਾ, ਉੱਥੇ ਤਾਂ ਰਾਦਰ ਮਿਲਟਰੀ ਮੋਰ ਟਰਸਟਵਰਦੀ ਇੰਸਟੀਟਿਊਸ਼ਨ ਹੈ, ਲੋਕਾਂ ਦਾ ਇਤਬਾਰ ਹੈ ਕਿ ਰਿਲੇਟਿਵਲੀ ਇਹ ਜਦੋਂ ਦੂਸਰੇ ਲੋਕ ਸਿਵਲ ਵਾਲੇ ਕਰਪਟ ਹੁੰਦੇ ਨੇ ਤਾਂ ਲੋਕ ਕਈ ਵਾਰ ਸ਼ੁਕਰ ਮਨਾਉਂਦੇ ਨੇ ਕਿ ਫੌਜ ਆਉਂਦੀ ਹੈ। ਪਰ ਭਾਰਤ ਦੇ ਵਿੱਚ ਇਹ ਚਲਨ ਨਹੀਂ ਸੀ, ਭਾਵੇਂ ਦਿਖਾਵੇ ਮਾਤਰ ਕੁਝ ਵੀ ਚੱਲ ਰਿਹਾ ਸੀ। ਹਾਲਾਂਕਿ ਅਸੀਂ ਦੇਖਦੇ ਹਾਂ ਕਿ ਕੁਝ ਮਾਮਲਿਆਂ 'ਚ ਜਿਵੇਂ ਬੇਨਜ਼ੀਰ ਦੇ ਨਾਲ ਰਾਜੀਵ ਗਾਂਧੀ ਦਾ ਸਮਝੌਤਾ ਕਿ ਤੁਸੀਂ ਸਿੱਖ ਲਹਿਰ ਨੂੰ ਸੁਪਰੈਸ ਕਰਨ 'ਚ ਸਾਡੀ ਮਦਦ ਕਰੋ ਤੇ ਅਸੀਂ ਤੁਹਾਨੂੰ ਸਿਆਚਨ ਗਲੇਸ਼ੀਅਰ ਤੋਂ ਫੌਜਾਂ ਵਾਪਸ ਹਟਾ ਲਾਂਗੇ, ਨਹੀਂ ਹਟਾਈਆਂ। ਔਰ ਕੁਲਦੀਪ ਨਈਅਰ ਨੇ ਵੀ ਮੰਨਿਆ ਕਿ ਜੀ ਉਹ ਰਾਜੀਵ ਗਾਂਧੀ ਨਾਲ ਕਿ ਰਾਜੀਵ ਗਾਂਧੀ ਚਾਹੁੰਦਾ ਸੀ ਪਰ ਫੌਜ ਨਹੀਂ ਮੰਨੀ। ਸੋ ਜ਼ਾਹਰ ਹੈ ਕਿ ਇਹ ਅੰਦਰ ਤਾਂ ਪ੍ਰੈਸ਼ਰ ਹੈ, ਪਰ ਹੁਣ ਫੌਜ ਵੀ ਕਿਵੇਂ ਇੱਕ ਫੌਜੀ ਜਨਰਲ ਪੋਸਟਰ ਬॉय ਬਣ ਗਿਆ ਹੈ ਮੋਦੀ ਦੇ ਨਾਲ। ਇੰਡੀਅਨ 에ਅਰ ਫੋਰਸ ਚੀਫ ਜਿਹੜਾ ਹੈ ਉਹ ਜਬਲੀਆਂ ਮਾਰ ਰਿਹਾ ਹੈ ਕਿ ਜੀ ਅਸੀਂ ਅਜੇ ਸਟਿਲ ਦਾ ਵਾਰ ਇਜ਼ ਲਾਈਵ ਔਰ ਅਸੀਂ ਬਿਲਕੁਲ ਤਿਆਰ ਹਾਂ, ਹੁਣ ਸਾਡੇ ਕੋਲ ਆ ਗਿਆ ਉਹ ਆ ਗਿਆ। ਪਰ ਜਿਹੜਾ ਮੁੱਖ ਇੱਕ ਪਾਰਟ ਹੈ ਔਰ ਜਿਹੜੀ ਖਬਰ ਇਹਨਾਂ ਦੇ ਮੀਡੀਆ ਨੇ ਦਿੱਤੀ ਹੈ ਜੀ, ਬੈਨਰ ਪ੍ਰੇਜ਼ਿੰਗ ਸੈਂਟਰਲ ਗਵਰਨਮੈਂਟ for surgical strikes comes up in poll-bound UP. Banner with a life-size photo of Prime Minister Narendra Modi along with the statement of Lieutenant General Dalbir Singh have come up in the state. ਹੁਣ ਤੁਸੀਂ ਦੇਖ ਲਓ ਕਿ ਫੌਜੀ ਜਰਨਲ ਵੋਟਾਂ ਲੈਣ ਦੇ ਲਈ ਜਿਹੜਾ ਉਹਦੀ ਲਾ ਕੇ ਔਰ ਇਹ ਮੋਦੀ ਦੀ ਕਿ ਜੀ ਔਰ ਜਿਹੜਾ ਉਹ ਸਾਹਮਣੇ ਆ ਕਿ ਉਸ ਫੋਟੋ 'ਚ ਜਿਵੇਂ ਦਿਖਾਇਆ ਕਿ ਮੋਦੀ ਕੋਈ ਬਹੁਤ ਵੱਡਾ ਜਨਰਲ ਰੋਮਲ ਬਣ ਗਿਆ ਹੈ ਜਾਂ ਕੋਈ ਹਰੀ ਸਿੰਘ ਨਲੂਆ ਹੈ ਜਿਹਨੇ ਕਿ ਇੰਨਾ ਵੱਡਾ ਕੰਮ ਕੀਤਾ ਔਰ ਫੌਜੀ ਜਰਨਲ ਦੀ ਨਾਲ ਸਟੇਟਮੈਂਟ ਇਹ ਦੱਸਣ ਦੇ ਲਈ। ਰਾਜੀ ਕੈਲੀਫੋਰਨੀਆ ਇੱਕ ਬੜੇ ਇਨਸਾਈਡਰ ਨੇ ਸੱਜਣ ਸਾਰੀ ਸਿਚੁਏਸ਼ਨ ਦਾ, ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ। ਉਹ ਕਹਿਣ ਲੱਗੇ ਕਿ ਜੀ ਲੀਡਰ ਤਾਂ ਝੂਠ ਬੋਲਦੇ ਨੇ, ਉਹ ਪਾਕਿਸਤਾਨ ਵਾਲੇ ਕਿਸੇ ਨੇ ਝੂਠ ਬੋਲਿਆ ਜਾਂ ਇਧਰਲੇ ਉਹ ਸਮਝ ਆ ਸਕਦੀ। ਉਹ ਕਹਿੰਦੇ ਜਿਹੜਾ ਇਹਦਾ ਸਭ ਤੋਂ ਮਾੜਾ ਪਾਰਟ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖ ਚਿਹਰਾ ਇਸਤੇਮਾਲ ਕੀਤਾ ਗਿਆ ਕਿ ਜਦੋਂ ਬਰੀਫਿੰਗ ਇਸ ਸੋ ਕਾਲਡ ਸਰਜੀਕਲ ਸਟ੍ਰਾਈਕਸ ਦੀ ਹੋਈ ਤੇ ਵੈਸਟਰਨ ਕਮਾਂਡ ਦਾ ਜਾਂ ਦੂਸਰਾ ਉਹ ਤਾਂ ਏਰੀਆ ਕਮਾਂਡਰ ਜੰਮੂ ਕਸ਼ਮੀਰ ਦਾ ਵੀ ਸਿੱਖ ਸੀ, ਪਰ ਜਿਹੜਾ ਮਿਲਟਰੀ ਆਪਰੇਸ਼ਨਸ ਦਾ ਇੰਚਾਰਜ ਸਰਦਾਰ ਰਣਬੀਰ ਸਿੰਘ ਉਹ ਪੂਰੀ ਫੌਜੀ ਯੂਨੀਫਾਰਮ ਬਰੀਫ ਕਰ ਰਿਹਾ ਹੈ। ਅਸੀਂ 6 ਪੈਡਸ ਤੇ ਹਮਲਾ ਕੀਤਾ, ਇਧਰੋਂ ਗਏ ਉਧਰੋਂ ਗਏ, ਔਰ ਨਾਲ ਜਿਹੜਾ ਮਿਨਿਸਟਰ ਆਫ ਸਟੇਟ ਹੈ ਹੋਮ ਦਾ ਉਹ ਨਾਲ ਬੈਠੇ। ਉਹਨਾਂ ਨੇ ਕਿਹਾ ਜੀ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਫੌਜ ਦੀ ਕ੍ਰੈਡੀਬਿਲਿਟੀ ਖਤਮ ਕਰ ਦਿੱਤੀ ਕਿ ਭਾਈ ਫੌਜੀ ਜਰਨੈਲ ਤੋਂ ਜਿਹੜਾ ਹੈ ਉਹ ਝੂਠ ਬੁਲਵਾਇਆ। ਹੁਣ ਗੱਲ ਸਿਰਫ ਉੱਥੇ ਝੂਠ ਬੁਲਵਾਉਣ ਦੇ ਨਹੀਂ, ਹੁਣ ਇਹ ਜਿਹੜੇ ਪੋਸਟਰ ਵੋਟਾਂ ਦੇ ਲਈ ਲਾ ਰਹੇ ਨੇ ਉਹਦੇ 'ਚ ਫੌਜੀ ਜਰਨੈਲ ਦੀ ਜਿਹੜੀ ਹੈ ਉਹ ਪਿਕਚਰ ਲੱਗੀ ਹੋਈ ਹੈ ਔਰ ਬੰਦੂਕ ਦੇ ਨਾਲ ਜਿਹੜਾ ਉਹ ਪੋਸਟਰ ਦੇਖਿਆ ਜਾ ਸਕਦਾ ਸਕਰੀਨ ਦੇ ਉੱਤੇ ਕਿ ਭਾਈ ਕੀ ਉਹਦੀ ਸ਼ਕਲ ਬਣਾਈ ਹੈ। ਐਵਰ ਸਿੰਸ ਇੰਡੀਆ ਅਨਾਉਂਸਡ ਦੈਟ ਇਟ ਕੰਡਕਟਡ ਸਰਜੀਕਲ ਸਟ੍ਰਾਈਕਸ ਔਨ ਟੈਰਰ ਲਾਂਚ ਪੈਡਸ along the line of control in Pakistan, Prime Minister Modi has been applauded by all, cutting across party lines. उन्होंने कहा जी सारे ने मोदी की जय कीता है। The Congress and Aam Aadmi Party have also showered praise on the PM with Arvind Kejriwal saluting the PM. ਹੁਣ ਹਾਲਾਂ ਅਸੀਂ ਕੱਲ ਜਦੋਂ ਅਰਵਿੰਦ ਕੇਜਰੀਵਾਲ ਦੇ ਬਿਆਨ ਤੇ ਗੱਲ ਕੀਤੀ ਤਾਂ ਉਹਨਾਂ ਦੇ ਭਗਤ ਆ ਗਏ ਜੀ, ਉਹਨਾਂ ਨੇ ਸਾਨੂੰ ਕਾਫੀ ਜਿਹੜਾ ਸਾਡੇ ਉੱਤੇ ਜਿਹੜੇ ਫੁੱਲਾਂ ਦੀ ਵਰਖਾ ਕੀਤੀ। ਇੱਕ ਨੇ ਕਿਹਾ ਜੀ ਤੁਸੀਂ ਕਹਿੰਦੇ ਹੋ ਕਬੀਰ ਸਾਹਿਬ ਦਾ ਸ਼ਲੋਕ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ, ਕਿਤੇ ਤੁਸੀਂ ਤਾਂ ਨਹੀਂ ਜਾਣ ਬੁੱਝ ਕੇ ਕਰ ਰਹੇ। ਸੋ ਉਹਨਾਂ ਨੂੰ ਉਹਦੇ ਫਿਰ ਡਿਫੈਂਸ 'ਚ ਵੀ ਆ ਗਏ ਕਿ ਜੀ ਇੱਕ ਨੇ ਕਿਹਾ ਤੁਹਾਨੂੰ ਪਤਾ ਹੀ ਨਹੀਂ ਲੱਗਾ ਮੋਦੀ ਤਾਂ ਹੀ ਵਾਸ ਪੁਲਿੰਗ ਦਾ ਲੈਗ, ਕੇਜਰੀਵਾਲ ਵਾਸ ਪੁਲਿੰਗ ਦਾ ਲੈਗ ਆਫ ਮੋਦੀ। ਮੈਂ ਕਿਹਾ ਜੀ ਮੈਨੂੰ ਇੰਨੀ ਕੁ ਗੁਰੂ ਨੇ ਸਮਰੱਥਾ ਦਿੱਤੀ ਹੋਈ ਹੈ, I read the lines, I read on the lines, I read between the lines. ਜੀ ਜੀ। ਔਰ ਤੁਹਾਨੂੰ ਕਈ ਵਾਰ ਜੇ ਹੁਣ ਕਿਸੇ ਨੂੰ ਉਹ ਬੁਖਾਰ ਚੜਿਆ ਹੋਇਆ ਜਿਹਨੂੰ ਕਦੇ ਇੱਥੇ ਤੋਂ ਪੀਜ਼ਾ
ਆਪਣੇ ਖਾਂਦੇ ਨੇ ਤਾਂ ਇੱਕ ਲਈ ਟਰਮ ਸੀ, ਕਹਿੰਦਾ ਜੀ ਕੀ ਹੈ, ਕਹਿੰਦਾ ਜੀ ਉਸ ਟੱਬਰ ਨੂੰ ਪਿਜ਼ੇਰੀਆ ਹੋਇਆ ਹੋਇਆ ਜ਼ਿਆਦਾ ਪੀਜ਼ਾ ਖਾਂਦੇ ਨੇ। ਨਹੀਂ ਮਤਲਬ ਉਹਨਾਂ ਨੂੰ ਬੁਖਾਰ ਹੀ ਦਾ ਚੜਿਆ ਹੁੰਦਾ। ਤਾਂ ਹੁਣ ਜਿਨ੍ਹਾਂ ਨੂੰ ਇਹ ਕੇਜਰੀਵਾਲ ਏਰੀਆ ਹੋਇਆ ਹੋਇਆ ਉਹਨਾਂ ਦਾ ਤਾਂ ਮੈਂ ਕੁਝ ਨਹੀਂ ਕਰ ਸਕਦਾ, ਪਰ ਜ਼ਾਹਰ ਹੈ ਇਹਨੇ ਠੀਕ ਕਿਹਾ ਕਿ ਭਈ ਇਹ ਸਲੂਟ ਤਾਂ ਉਹਨੂੰ ਸਭ। ਹੁਣ ਕੀ ਹੈ, ਬਟ ਇਨ ਪੋਲ ਬਾਉਂਡ ਉੱਤਰ ਪ੍ਰਦੇਸ਼ the Bharatiya Janata Party seems to be trying to make some good for itself out of the strikes by Indian Army on September 28. Banner with a life-size photo of Prime Minister Modi along with statement of Lieutenant General Dalbir Singh have come up in the state. The picture was tweeted by AAP Delhi State Joint Secretary. ਹੁਣ ਜਿਹੜਾ ਕੇਜਰੀਵਾਲ ਨੇ ਵੀ ਕਿਹਾ ਪ੍ਰੂਫ ਉਹਨਾਂ ਨੂੰ ਨਜ਼ਰ ਆਇਆ, ਉਹਨਾਂ ਨੇ ਕਿਹਾ ਜੀ ਪਹਿਲੀ ਸਟੇਜ ਤੇ ਤਾਂ ਅਸੀਂ ਹਿੰਦੂਤਵੀਆਂ ਨੂੰ ਦੱਸਿਆ ਸੀ ਵੀ ਅਸੀਂ ਤੁਹਾਡੇ ਆ, ਇਹ ਤਾਂ ਹੁਣ ਵੋਟਾਂ 'ਚ ਸਾਨੂੰ ਪਛਾੜ ਦੇਣਗੇ। ਕਾਂਗਰਸ ਨੂੰ ਵੀ ਇਹੀ ਨਜ਼ਰ ਆਇਆ, ਪਹਿਲਾਂ ਸਲੂਟ ਮਾਰ ਰਹੇ ਸੀ। ਇਹ ਸਾਰੀ ਜਿਹੜੀ ਰੀਟ੍ਰੀਟਿੰਗ, ਕਿਉਂਕਿ ਹੁਣ ਜਦੋਂ ਜਗਜ਼ਾਰ ਹੀ ਹੋ ਗਿਆ, ਦੁਨੀਆ ਦੇ ਸਾਹਮਣੇ ਆ ਗਿਆ ਕਿ ਵੀ ਕੀ ਹੈ, UN ਮੋਨੀਟਰ ਤੋਂ ਤਾਂ ਉੱਪਰ ਕੋਈ ਨਹੀਂ ਹੈਗਾ। ਔਰ ਫਿਰ ਇਹ ਕਹਿੰਦਾ ਵੀ ਰਿਜ਼ਰਵ ਦਾ ਰਾਈਟ ਟੂ ਰਿਸਪੌਂਡ ਟੂ ਐਨੀ ਐਕਟ ਆਫ ਐਡਵਰਸਰੀ ਐਟ ਏ ਟਾਈਮ ਐਂਡ ਪਲੇਸ ਆਫ ਆਵਰ ਚੂਜ਼ਿੰਗ। ਲੈਫਟੀਨੈਂਟ ਜਨਰਲ ਦਲਬੀਰ ਸਿੰਘ had said a day after terrorists attacked Army Brigade headquarters in Uri, Jammu and Kashmir on September 19th. ਹੁਣ ਇੱਕ ਹੁਣ ਪਾਕਿਸਤਾਨ ਦਾ ਵੀ ਟਾਕ ਸ਼ੋ ਹੋਸਟ ਹੈ, ਬੜੇ ਪਪੂਲਰ ਐਂਕਰ ਨੇ, ਡਾਕਟਰ ਪੀਰ ਮੋਇਨਜ਼ਾਦਾ ਸ਼ਾਇਦ ਉਹਨਾਂ ਦਾ ਨਾਮ ਹੈ। ਉਹਨਾਂ ਨੇ ਵੀ ਸਟੋਰੀ ਕੀਤੀ ਔਰ ਅੱਜ ਹੀ ਅੰਮ੍ਰਿਤਸਰ ਤੋਂ ਵੀ ਮੇਰੀ ਗੱਲ ਹੋ ਰਹੀ ਸੀ ਕਿ ਬਾਰਾਮੂਲਾ ਹੁਣ ਪਿੱਛੇ ਆਇਆ ਜੀ, ਬਾਰਾਮੂਲਾ ਚੋਂ ਆ ਗਏ ਇਨਫਿਲਟ੍ਰੇਟਰ ਔਰ ਉਹਨਾਂ ਨੇ ਕੀਤਾ BSF ਦਾ ਸ਼ੂਟ ਡਾਊਨ ਕਰਤਾ, ਇੱਕ ਮਰ ਗਿਆ, ਜ਼ਖਮੀ ਨੇ ਔਰ ਉਹ ਹਨੇਰੇ 'ਚ ਦੌੜ ਗਏ। ਉਹ ਪਤਾ ਲੱਗਿਆ ਵੀ ਸਾਰੀ ਕਹਾਣੀ ਕੋਈ ਹੁਣੇ ਹੁੰਦਾ ਵੀ ਹੈੱਡਕੁਆਰਟਰ 'ਚ ਵੜ ਕੇ ਕਿੱਥੋਂ ਦੌੜ ਗਏ। ਹੋਇਆ ਇਹ ਵੀ ਕੋਈ ਰਾਤ 10:30 ਵਜੇ ਦੇ ਕਰੀਬ ਉਹਨਾਂ ਦਾ ਬੰਦਾ ਕੋਈ ਜਿਹੜਾ ਉਹ ਬਾਹਰ ਗਿਆ, ਨਿਕਲਿਆ ਕਿ ਸਾਥੀਆਂ ਨੂੰ ਦੱਸੇ ਬਿਨਾ, ਜਿਹੜੇ ਦੂਜੇ ਡਿਊਟੀ ਤੇ ਸੀ ਉਹਨਾਂ ਨੂੰ ਲੱਗਾ ਵੀ ਕੋਈ ਆ ਗਿਆ, ਉਹਨਾਂ ਨੇ ਗੋਲੀ ਗਾਲੀ ਚਲਾਈ ਇੱਕਦਮ, ਫਿਰ ਚਲਾਉਣ ਲੱਗ ਗਏ ਗੋਲੀਆਂ। ਉਹਦੀ ਮਦਦ ਦੇ ਉੱਤੇ ਦੂਜੇ ਗਏ ਵੀ ਬੰਦਾ ਤੇ ਸਾਡਾ, ਉਹ ਵੀ ਜ਼ਖਮੀ ਹੋ ਗਏ। ਔਰ ਆਹ ਕਹਾਣੀ ਜਿਹਦੇ ਚ ਕਿ ਆਪਣੇ ਇਸ ਡਰ ਚੋਂ ਇੱਕ ਦੂਜੇ ਨੂੰ ਹਨੇਰੇ 'ਚ ਉੱਠ ਕੇ ਜਿਹੜੇ ਕਈ ਡਾਂਗਾਂ 'ਚ ਮਾਰੀ ਜਾਂਦੇ ਨੇ, ਆਪਣੇ ਸਿਰ 'ਚ ਹੀ ਮਾਰ ਲੈਂਦੇ ਕਈ ਵਾਰੀ ਵੀ ਆ ਗਏ ਤੇ ਉਹਨੂੰ ਬਣਾ ਦਿੱਤਾ ਜੀ ਬਾਰਾਮੂਲਾ 'ਚ। ਔਰ ਹੁਣ ਇਹਦੀ ਦਲਬੀਰ ਸਿੰਘ ਦੀ ਇਹ ਸਟੇਟਮੈਂਟ, the banner also congratulates Indian Army and central government for surgical strikes carried out in Pakistan occupied Kashmir. और उदे उन्होंने कहा apart from Narendra Modi, photo of party chief Amit Shah and other local leaders also appeared on the banner. The banner, which might have been put up by local volunteers of the party, seems to be an attempt at winning voters' confidence by raking up the cross-border issue, which has gripped both the nations and creating tensions. ਹੁਣ ਆਹ ਫੌਜ ਦਾ ਹਾਲ ਕਰ ਦਿੱਤਾ ਕਿ ਫੌਜ ਦਾ ਜਨਰਲ ਮੋਦੀ ਉਹ ਸਟ੍ਰਾਈਕ ਜਿਹੜੇ ਕਦੇ ਹੋਏ ਨਹੀਂ, ਔਰ ਤੁਸੀਂ ਕਹੋ ਕਿ ਜੀ ਜਿੱਤ ਗਏ ਸਾਡਾ ਪਹਿਲਵਾਨ ਜਿੱਤ ਗਿਆ। ਨਹੀਂ, ਭਾਵੇਂ ਪਹਿਲਵਾਨ ਅਖਾੜੇ 'ਚ ਨਹੀਂ ਉਤਰਿਆ, ਇਹਦਾ ਹੁੰਦਾ ਨਾ ਵੀ ਚਲੋ ਹਾਰੇ ਨੂੰ ਤੁਸੀਂ ਹੁੰਦਾ ਸੀ ਅੱਗੇ ਕੁਸ਼ਤੀ 'ਚ ਕਿ ਮੋਢਾ ਪੂਰਾ ਲੱਗਾ ਕਿ ਨਹੀਂ ਲੱਗਾ, ਉਹ ਆ ਕੇ ਦੇਖਦੇ ਸੀ ਵੀ ਦੋਨੋਂ ਲੱਗੇ ਕਿ ਨਹੀਂ। ਉਹਦੇ 'ਚ ਵੀ ਚਲੋ ਹੁੰਦਾ ਸੀ ਜਿਹੜਾ ਥੋੜਾ ਲੱਗਾ ਤੇ ਬਹੁਤਾ ਕਹਿਤਾ। ਇੱਥੇ ਤਾਂ ਪਹਿਲਵਾਨ ਉਤਰਿਆ ਹੀ ਨਹੀਂ, ਉਹਨੇ ਕੱਪੜੇ ਹੀ ਨਹੀਂ ਲਾਏ, ਖਾੜੇ 'ਚ ਉਤਰਨ ਦੇ, ਪਰ ਜਿੱਤ ਗਿਆ ਪਹਿਲਵਾਨ ਇਹਨਾਂ ਦਾ। ਹੁਣ ਜੇ ਰੌਲਾ ਹੀ ਪਾਣਾ, ਇੰਨਾ ਉੱਚੀ ਬੋਲੋ, ਡਰਮ ਵਜਾਓ ਕਿ ਵੀ ਸਾਰੇ ਯਕੀਨ ਕਰਨ ਵੀ ਏਡਾ ਵੱਡਾ ਝੂਠ ਤਾਂ ਨਹੀਂ ਹੋ ਸਕਦਾ। ਹੁਣ ਪਾਓ ਜੀ ਵੋਟਾਂ 56 ਇੰਚ ਦੇ ਸੀਨੇ ਵਾਲੇ ਮੋਦੀ ਨੂੰ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।